ਸਮੋਕ ਦੇ ਬਾਰੇ ਤੇ ਸੱਜਣੋ ਤੁਸੀਂ ਸੁਣਿਆ ਹੀ ਹੋਵੇਗਾ ਕਿ ਅੱਜ ਕੱਲ੍ਹ ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਸਮੋਕ ਫੈਲੀ ਹੋਈ ਆ ਔਰ ਜਿਵੇਂ ਜਿਵੇਂ ਸਰਦੀ ਆਉਂਦੀ ਜਾ ਰਹੀ ਆ ਸਮੋਕ ਵੱਧਦੀ ਜਾ ਰਹੀ ਆ। ਤੇ ਅਸੀਂ ਆ ਲੰਘ ਰਹੇ ਸੀਗੇ ਮੋਟਰਵੇ ਤੋਂ ਤੇ ਆ ਤੁਸੀਂ ਦੇਖੋ ਕਿ ਮੋਟਰਵੇ ਦੇ ਨਾਲ ਵੀ ਬਿਲਕੁਲ ਯਾਨੀ ਕਿ ਆਸੇ-ਪਾਸੇ ਦੂਰ ਤੇ ਹੋਣਾ ਹੀ ਆ। ਮੋਟਰਵੇ ਦੇ ਨਾਲ ਵੀ ਲੋਕਾਂ ਨੇ ਫਸਲਾਂ ਨੂੰ ਅੱਗ ਲਾਈ ਹੋਈ ਆ। ਜਿਹੜੇ ਫਸਲਾਂ ਦੇ ਮੁੱਢ ਆ ਉਹਨਾਂ ਨੂੰ ਅੱਗ ਲਾਈ ਹੋਈ ਆ। ਧੂਆਂ ਬਣ ਹਰ ਪਾਸੇ ਧੂਆਂ ਆ ਤੁਸੀਂ ਦੇਖੋ ਜ਼ਰਾ। ਇਹ ਹੈ ਮੋਟਰਵੇ ਦੇ ਨਾਲ ਜਿਹੜੇ ਖੇਤ ਆ ਉੱਥੇ ਵੀ ਇਹ ਹਲੇ ਅੱਗ ਇਹਨਾਂ ਨੇ ਲਾਈ ਆ। ਇਹ ਹਲੇ ਤੋਂ ਖਿਲਰਨੀ ਅੱਗ ਅੱਗੇ ਜਾਣੀ ਆ। ਆਸੇ-ਪਾਸੇ ਇੰਨਾ ਇਹ ਡਰਾਮ ਹਰ ਪਾਸੇ ਫੈਲ ਜਾਣੀ ਆ। ਅੱਛਾ ਇਹਦੀ ਤੁਸੀਂ ਇਹ ਦੇਖੋ ਕਿ ਅੱਗ ਇੱਥੇ ਲਾਈ ਗਈ ਆ ਔਰ ਇਹ ਕੋਈ ਇਦਾਂ ਨਹੀਂ ਕਿ ਦੂਰ ਦਰਾਜ਼ ਇਲਾਕਾ ਹੋਵੇ ਕੋਈ ਥਾਂ ਹੋਵੇ। ਆ ਇਧਰ ਤੁਹਾਨੂੰ ਮੈਂ ਦਿਖਾ ਦਿੰਦਾ। ਆ ਬਿਲਕੁਲ ਮੋਟਰਵੇ ਦੇ ਨਾਲ ਹੈ ਜਗ੍ਹਾ, ਕੋਈ ਬਹੁਤੀ ਦੂਰ ਨਹੀਂ ਹੈਗੀ। ਬਿਲਕੁਲ ਮੋਟਰਵੇ ਤੋਂ ਨਾਲੋਂ ਲੰਘ ਰਹੀ ਆ ਔਰ ਇੱਥੇ ਕੋਈ ਇਹ ਵੀ ਨਹੀਂ ਹੈਗਾ ਕਿ ਕਿਸੇ ਨੂੰ ਪਤਾ ਨਾ ਹੋਵੇ। ਇੰਤਜ਼ਾਮੀਆਂ ਨੂੰ ਬਿਲਕੁਲ ਇਹ ਦੂਰ ਦਿਸਦੀ ਹੈ ਸ਼ਾਇਦ। ਔਰ ਇੱਥੇ ਮੋਟਰਵੇ ਤੋਂ ਵੀ ਲੰਘਦੇ ਆ ਸਾਰਾ ਦਿਨ। ਮੋਟਰਵੇ ਤੇ ਵੀ ਪੁਲਿਸ ਹੈ, ਸਾਰਾ ਕੁਝ ਹੈ, ਪਰ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਕਿ ਅੱਗ ਨਾ ਲਾਓ। ਇਹ ਲੋਕਾਂ ਨੂੰ ਕਿੰਨੀ ਤਕਲੀਫ ਹੋ ਰਹੀ ਹੈ ਇਹਦੇ ਨਾਲ ਔਰ ਸਮੋਕ ਜਿਹੜੀ ਹੈ ਵੱਧਦੀ ਜਾ ਰਹੀ ਹੈ। ਇੱਕ ਪਾਸੇ ਹਕੂਮਤ ਗੱਲ ਕਰ ਰਹੀ ਹੈ ਕਿ ਅਸੀਂ ਭੱਠੇ ਬੰਦ ਕਰਾਣੇ ਆ, ਵੀ ਭੱਠੇ ਵੀ ਬੰਦ ਕਰਾਓ, ਬਿਲਕੁਲ ਕਰਾਓ। ਫੈਕਟਰੀਆਂ ਜਿਨ੍ਹਾਂ ਦੇ ਵਿੱਚੋਂ ਇੰਨੀ ਜ਼ਿਆਦਾ ਆਲੂਦਗੀ ਫੈਲਦੀ ਉਹ ਵੀ ਬੰਦ ਕਰਾਓ, ਪਰ ਹਰ ਪਾਸੇ ਕਰਾਓ ਨਾ। ਇਹ ਤੇ ਕੋਈ ਤਰੀਕਾ ਨਹੀਂ ਕਿ ਇੱਧਰ ਇੱਦਾਂ ਖੇਤਾਂ ਦੇ ਵਿੱਚ ਲੋਕਾਂ ਨੇ ਅੱਗਾਂ ਲਾਈਆਂ ਹੋਈਆਂ, ਬਾਲੀਆਂ ਹੋਈਆਂ, ਧੂਆਂ ਹੋਈ ਜਾ ਰਿਹਾ ਹਰ ਪਾਸੇ ਤੇ ਸਮੋਕ ਵੱਧਦੀ ਜਾ ਰਹੀ ਹੈ ਤੇ ਉਧਰ ਤੁਹਾਨੂੰ ਕੋਈ ਹੋਸ਼ ਹੀ ਨਾ ਹੋਵੇ। ਇਸ ਲਈ ਜਿੱਦਾਂ ਗੱਡੀਆਂ ਦੇ ਉੱਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ ਕਿ ਬਹੁਤ ਜ਼ਿਆਦਾ ਗੱਡੀਆਂ ਨਾ ਹੋਣ, ਹਰ ਘਰ ਇੱਕ ਤੋਂ ਵੱਧ ਗੱਡੀ ਨਾ ਕੱਢੇ। ਐਵੇਂ ਜਿਹੜੀ ਇਹ ਅੱਗ ਲਾਈ ਜਾਂਦੀ ਆ ਹਰ ਪਾਸੇ ਫਸਲਾਂ ਨੂੰ, ਉਹਨਾਂ ਦੇ ਜਿਹੜੇ ਮੁੱਢ ਆ ਉਹਨਾਂ ਨੂੰ ਅੱਗ ਲਾਈ ਜਾਂਦੀ ਆ, ਉਹਦੇ ਉੱਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਬਾਕੀ ਸ਼ਾਮਾਂ ਤੇ ਵੀ ਹੋਣੀ ਚਾਹੀਦੀ ਹੈ। ਆ ਤੁਹਾਨੂੰ ਮੈਂ ਇੱਕ ਵਾਰੀ ਫਿਰ ਦਿਖਾ ਦੇਵਾਂ ਕਿ ਆ ਦੇਖੋ ਬਿਲਕੁਲ ਮੋਟਰਵੇ ਦੇ ਨਾਲ ਆ, ਕੋਈ ਬਹੁਤਾ ਦੂਰ ਨਹੀਂ ਹੈਗਾ। ਆ ਮੋਟਰਵੇ ਦੇ ਨਾਲ ਆ ਦੇਖੋ ਇਹ ਆ ਗਈ ਮੋਟਰਵੇ। ਇਹ ਨਾਲ ਬਾਹਰ ਜਿਹੜੀ ਵਾਰਡ ਲੱਗੀ ਹੋਈ ਹੈ ਤੇ ਵਾਰਡ ਦੇ ਨਾਲ ਅਗਲੇ ਪਾਸੇ ਇਹ ਅੱਗ ਲਾਈ ਗਈ। ਇਸ ਲਈ ਇਹ ਐਸੀ ਚੀਜ਼ ਆ ਕਿ ਹਕੂਮਤ ਨੂੰ ਨੋਟਿਸ ਲੈਣਾ ਚਾਹੀਦਾ। ਸਿਰਫ ਜ਼ਬਾਨੀ ਕਲਾਮੀ ਜਿਹੜੀਆਂ ਪਾਬੰਦੀਆਂ ਲਾਈਆਂ ਜਾਂਦੀਆਂ, ਪਾਬੰਦੀ ਤੇ ਹੈ, ਇੱਥੇ ਕੋਈ ਸ਼ੱਕ ਨਹੀਂ ਕਿ ਡੀਸੀਆਂ ਦੇ ਸਾਰਿਆਂ ਨੇ ਨੋਟਿਸ ਜਾਰੀ ਕੀਤੇ ਹੋਏ ਆ, ਪਰ ਉਹ ਤੇ ਅਮਲ ਵੀ ਤੇ ਕਰਵਾਉਣਾ ਚਾਹੀਦਾ ਨਾ। ਕਿਆ ਹੋ ਕੀ ਰਿਹਾ ਵਾ ਇੱਥੇ? ਮੂੰਜੀ ਦੀ ਜਿਹੜੀ ਫਸਲ ਆ ਉਹਨੂੰ ਕੱਟਿਆ ਜਾ ਰਿਹਾ, ਰੈਫਰ ਚੱਲ ਰਿਹਾ, ਪੂਰੀ ਮਸ਼ੀਨ ਚੱਲ ਰਹੀ ਆ, ਉਹਨੂੰ ਵੱਢਦੀ ਪਈ ਆ, ਉਹਨੂੰ ਵੱਢਦੀ ਆ ਤੇ ਨਾਲ ਹੀ ਨਾਲ ਆ ਇੱਕ ਨਹੀਂ ਇੱਥੇ ਦੋ ਮਸ਼ੀਨਾਂ ਲੱਗੀਆਂ ਹੋਈਆਂ ਵਾ ਤੇ ਜਿੱਦਾਂ ਹੀ ਉਹ ਵੱਢ ਲੈਂਦੀ ਉਸ ਤੋਂ ਬਾਅਦ ਇੱਥੇ ਅੱਗ ਲਾ ਦਿੰਦੇ। ਇਹ ਕੋਈ ਐਸੀ ਇਹਦੀ ਜਸਟੀਫਿਕੇਸ਼ਨ ਨਹੀਂ ਦਿੱਤੀ ਜਾ ਸਕਦੀ। ਆ ਦੇਖੋ ਇੱਧਰੋਂ ਵੱਢ ਕੇ ਹਟੇ ਆ, ਦੂਜੇ ਪਾਸੇ ਨਾਲ ਅੱਗ ਲੱਗੀ ਹੋਈ ਹੈ। ਸਾਰਾ ਥੱਲੇ ਉਹਨਾਂ ਨੇ ਅੱਗ ਲਾ ਕੇ ਸਾੜਿਆ ਵੀ ਹੋਇਆ। ਇੱਥੇ ਕੋਈ ਪੁੱਛ ਪ੍ਰਤੀਤ ਨਹੀਂ, ਕੋਈ ਇਹਨਾਂ ਨੂੰ ਪੁੱਛਣ ਦੱਸਣ ਵਾਲਾ ਨਹੀਂ, ਕੋਈ ਗੱਲ ਕਰਨ ਵਾਲਾ ਨਹੀਂ। ਇਹਦੇ ਉੱਤੇ ਹਕੂਮਤ ਅੱਗੇ ਸਾਡੀ ਬੇਨਤੀ ਹੈ ਕਿ ਇੱਥੇ ਕਾਰਵਾਈ ਕੀਤੀ ਜਾਵੇ, ਰੋਕਿਆ ਜਾਵੇ, ਤਾਂ ਕਿ ਜਿਹੜਾ ਕਮ ਅਜ਼ ਕਮ ਜਿਹੜੇ ਸ਼ਹਿਰੀ ਆ ਉਹਨਾਂ ਦੇ ਨਾਲ ਜੋ ਇਹ ਹੋ ਰਿਹਾ ਇਹ ਨਾ ਹੋਵੇ। ਸਮੋਕ ਦੇ ਰਾਹੀਂ ਜਿਹੜਾ ਇੰਨਾ ਪਰੇਸ਼ਾਨੀ ਹੁੰਦੀ ਹੈ ਸ਼ਹਿਰੀਆਂ ਨੂੰ ਉਹ ਨਾ ਹੋਵੇ। ਦਿਨ ਦੀ ਵੀ ਤੁਸੀਂ ਅੱਗੇ ਦੇਖੀ ਆ, ਹੁਣ ਰਾਤ ਵੀ ਹੋ ਗਈ ਆ। ਅੱਗ ਇੱਦਾਂ ਲਾਈ ਹੋਈ ਆ, ਖਿਲਰੀ ਜਾ ਰਹੀ ਆ, ਗਾਂਹ ਤੋਂ ਗਾਂਹ ਤੁਰੀ ਜਾਂਦੀ ਆ। ਆ ਤੁਸੀਂ ਦੇਖੋ ਅੱਗ ਕਿੱਦਾਂ ਲੱਗੀ ਹੋਈ ਹੈ ਇੱਥੇ ਤੇ ਇਹ ਲੱਗਦਾ ਇੱਦਾਂ ਜਿੱਦਾਂ ਕਿ ਬਹੁਤਾ ਸਾਰਾ ਕੁਝ ਸਾੜਿਆ ਜਾ ਰਿਹਾ। ਥਾਂ ਤੇ ਲਾਂਬੂ ਲੱਗੇ ਹੋਏ ਆ, ਅੱਗ ਬਲੀ ਜਾ ਰਹੀ ਆ ਤੇ ਸਾਡੇ ਇੱਥੇ ਲੋਕ ਤਮਾਸ਼ਾ ਦੇਖ ਰਹੇ ਆ ਖੜੇ, ਜਿਨ੍ਹਾਂ ਨੇ ਲਾਈ ਹੋਈ ਆ ਉਹ ਆਪ ਵੀ ਖੜੇ ਆ। ਇੱਥੇ ਤੱਕ ਹੀ ਨਹੀਂ, ਬੜੀ ਦੂਰ ਤੱਕ ਅੱਗ ਲੱਗੀ ਹੋਈ ਆ ਤੇ ਹਰ ਪਾਸੇ ਤੇ ਨਹੀਂ ਹੁਣ ਮੈਂ ਦਿਖਾ ਸਕਦਾ ਇੰਨਾ, ਪਰ ਇਹ ਤੁਸੀਂ ਦੇਖੋ ਕਿ ਇਹ ਕਿੱਡੀ ਵੱਡੀ ਜ਼ਿਆਦਤੀ ਹੈ। ਕੋਈ ਰੋਕਣ ਵਾਲਾ ਨਹੀਂ। ਭੱਠੇ ਵੀ ਤੁਹਾਨੂੰ ਅਸੀਂ ਦਿਖਾ ਲਏ ਆ। ਆਹ ਦੇਖੋ